ਲਾਹੌਰ ਰਿਸ਼ਤੇਦਾਰ ਸਨ, ਉੱਥੇ ਰਹੇ ਆ। ਇੱਥੇ ਆ ਕੇ 15-16 ਦਿਨ ਮੈਨੂੰ ਵਾਲਦਾ ਮੇਰੀ ਦਾ ਪਤਾ ਲੱਗਾ ਕਿ ਉਹ ਕੈਂਪ 'ਚ। ਉੱਥੋਂ ਮੈਂ ਸੁਣਿਆ ਲੱਗਾ ਚਲੋ ਕੈਂਪ 'ਚ ਹੌਸਲਾ ਮੈਨੂੰ ਹੋਇਆ। ਉਹ ਫਿਰ ਕੈਂਪ 'ਚ ਜਾ ਕੇ ਤੇ ਬੰਦੇ ਸਾਡੇ ਲਿਆਏ ਉਹਨੂੰ, ਤੇ ਫਿਰ ਮੈਨੂੰ ਹੌਸਲਾ, ਮਾਂ ਦੀ ਸ਼ਕਲ ਵੇਖੀ ਤੇ ਫਿਰ ਹੌਸਲਾ ਹੋਇਆ। ਤੁਹਾਨੂੰ ਪਤਾ ਮਾਵਾਂ ਹੀ ਮਾਵਾਂ ਨਹੀਂ ਲੱਭਦੀ, ਦਵਾਈ ਲੱਭਦੀ, ਮਾਵਾਂ ਨਹੀਂ ਲੱਭਦੀ, ਹਰ ਚੀਜ਼ ਲੱਭਦੀ ਦੁਨੀਆ ਦੀ, ਸਿਰਫ ਮਾਂ ਨਹੀਂ ਲੱਭਦੀ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਅਸਲਾਮ ਵਾਲੇਕੁਮ। ਮੈਂ ਤੁਹਾਡਾ ਮੇਜ਼ਬਾਨ ਨਾਸਿਰ ਅਲੀ ਤੇ ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ, ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਨਾਜ਼ਰੀਨ, ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਉਹਨਾਂ ਲੋਕਾਂ ਦੀ ਆਵਾਜ਼ ਸਾਡੇ ਬੱਚਿਆਂ ਤੱਕ ਪਹੁੰਚਾਉਂਦੇ ਹਾਂ ਜਿਹੜੇ ਵੰਡ ਦੇ ਵੇਲੇ ਇੱਥੇ ਪਾਕਿਸਤਾਨ ਆ ਕੇ ਵਸੇ ਸੀ। ਲਹਿੰਦਾ ਪੰਜਾਬ ਹੋਵੇ ਜਾਂ ਚੜ੍ਹਦਾ ਪੰਜਾਬ, ਸਾਡੇ ਵਡਕੇ ਸਾਡੇ 'ਚ ਮੌਜੂਦ ਆ। ਸਾਡੇ ਵਾਸਤੇ ਇਹ ਬੜੀ ਵੱਡੀ ਖੁਸ਼ਕਿਸਮਤੀ ਹੈ ਕਿ ਸਾਨੂੰ ਉੱਥੇ ਦੀ ਦਾਸਤਾਨ ਸੁਣਾਉਂਦੇ ਨੇ। ਸਾਡੇ ਨਾਲ ਅੱਜ ਬਾਬਾ ਜੀ ਮੌਜੂਦ ਨੇ। ਬਾਬਾ ਜੀ ਦਾ ਨਾਮ ਹੈ ਅਬਦੁਲ ਹਮੀਦ। ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਵੰਡ ਦੀ ਕਹਾਣੀ ਉਹਨਾਂ ਦੀ ਜ਼ੁਬਾਨੀ ਸੁਣਾਂਗੇ। अस्सलाम वालेकुम जी। वालेकुम सलाम जी। बाबा की हाल चाल? शुक्र अल्हम्दुलिल्लाह। अच्छा, सब तो पहला तुसा मैनू ये दसो कि जदों पाकिस्तान ते हिंदुस्तान दी वंड होई सी उस वेले तुहाडी कितनी उम्र सी? उस टाइम तो मेरा तकरीबन नहीं तो कोई 9 साल की 8 साल की जिसने वंड होई है। अच्छा हाँ जी। उस तो बाद फिर मैं रहे उथे सारे इकट्ठे सा, हिंदू मुसलमान सिख ईसाई सब इकट्ठे सा, प्यार सी मुहब्बत सी, हर शह सी। लेकिन उस तो बाद फिर जो सन 47 बनया, लुटमार होई, इधर होया उधर होया। उन्हां दा सरदार सी तारा सिंह, ठीक है, जिसने आके एक कतलेआम शुरू कराई। अच्छा, मुसलमानों के बच्चे मरवाए, सब कुछ होया, हर शह होई कि साडे बच्चे भी उन्हें मार छड़े। हर कीता कि उस ओरे मगर लगे ने अपने लीडर के मगर। ਉਹਦਾ ਨਾਮ ਸੀ ਤਾਰਾ ਸਿੰਘ। ਉਸ ਤੋਂ ਬਾਅਦ ਜਦ ਕਤਲੇਆਮ ਹੋਈ, ਹਿੰਦੁਸਤਾਨ ਪਾਕਿਸਤਾਨ ਬਣਿਆ। ਜਿਸ ਵੇਲੇ ਬਣਿਆ ਉਸ ਵੇਲੇ ਅਸੀਂ ਇੱਧਰ ਆਫਰ ਹੋਏ ਹੈ ਅਤੇ ਅਸੀਂ ਉੱਥੇ ਪਹਿਲਾਂ ਰਹਿੰਦੇ ਸਾਂ ਅੰਮ੍ਰਿਤਸਰ ਸ਼ਰੀਫਪੁਰੇ ਵੀ, ਅਤੇ ਮੇਰੇ 2 ਘਰ ਸਨ, ਇੱਕ ਸ਼ਰੀਫਪੁਰੇ ਅਤੇ ਇੱਕ ਮਾਸਗੜੇ ਕੱਲੇ। ਉੱਥੇ ਰਹਿਣਾ ਰਿਹਾਇਸ਼ ਮੇਰੀ ਹੁਣ ਫਿਲਹਾਲ ਉੱਥੇ ਸੀ। ਮਾਸਗੜਾ ਕੱਲਾ, ਬੱਕਰਵਾਲਾ ਚੌਂਕ, ਪੱਕੀ ਗਲੀ, ਉੱਥੋਂ ਰਹਿਣਾ ਬਾਬਾ ਜੀ। ਅੰਮ੍ਰਿਤਸਰ ਦੀਆਂ ਤੁਸੀਂ ਜਿਹੜੇ ਸ਼ਹਿਰ ਅੰਮ੍ਰਿਤਸਰ 'ਚ ਰਹਿੰਦੇ ਸੀ, ਹਾਂਜੀ, ਉਸ ਵੇਲੇ ਉਹਦਾ ਦਾ ਨਕਸ਼ਾ ਕਿੰਜ ਦਾ ਸੀ, ਕਿਹੋ ਜਿਹਾ ਸੀ ਅੰਮ੍ਰਿਤਸਰ? ਹੁਣ ਤੇ ਵਾਵਾ ਕੁਝ ਬਦਲ ਗਿਆ, ਬਹੁਤ ਬਦਲ ਗਿਆ। ਬੜਾ ਜਿਹੜਾ ਇਹੋ ਹੀ ਬਸ ਇਹੋ ਬੇੜਾ ਗਰਕ ਕਹਿਣਾ ਕਰ ਦਿੱਤਾ ਸੀ। ਅੱਗਾਂ ਲੱਗਦੀਆਂ ਰਹੀਆਂ, ਬੇੜਾ ਗਰਕ ਹੁੰਦਾ ਰਿਹਾ, ਕਿਤੇ ਅੱਗ ਲਾਤੀ, ਕਿਤੇ ਕੁਝ ਕੀਤਾ। ਜਦੋਂ ਤੁਸੀਂ ਪਹਿਲਾਂ ਰਹਿੰਦੇ ਸੀ ਹਾਂਜੀ, ਉਦੋਂ ਕਿੰਜ ਦਾ ਸੀ? ਕੋਈ ਬੋਰਡ, ਕੋਈ ਮਸਜਿਦ, ਕੋਈ ਮੰਦਰ? ਲਾਗੇ ਮਸਜਿਦ ਹੈ ਸੀ, ਸਾਡੇ ਗਲੀ ਨਿਕਲਦੇ ਆ ਨਾ ਤੇ ਖੱਬੇ ਹੱਥ ਮਸਜਿਦ ਸੀ, ਨਾਲ ਕਸਾਈ ਦੀ ਦੁਕਾਨ ਸੀ। ਅੱਛਾ, ਪਰਾਂ ਨਾਲ ਚੌਂਕ ਸੀ। ਉਹਨੂੰ ਚੌਂਕ ਕਹਿੰਦੇ ਹਨ ਬੱਕਰਵਾਂ ਨਾਲ ਚੌਂਕ। ਬੱਕਰਵਾਂ ਨਾਲ ਚੌਂਕ ਸੀ। ਤੇ ਉੱਥੋਂ ਮਤਲਬ ਸਾਡਾ ਹਿਸਾਬ ਕਿਤਾਬ ਜਿਹੜਾ ਨਾ ਉੱਥੋਂ ਫਿਰ ਆਖਰੀ ਇਹ ਹੁੰਦਾ ਰਿਹਾ ਇਹਨਾਂ ਦਾ। ਸਾਡੇ ਪਿੱਛੇ ਲੱਗਦੀ ਸੀ ਬਾਵੇ ਦੀ ਹਵੇਲੀ। ਅਸੀਂ ਪੱਕੀ ਗਲੀਆਂ ਦੇ ਸਾਂ ਤੇ ਉਹ ਪਿੱਛੇ ਬਾਵੇ ਦੀ ਹਵੇਲੀ ਲੱਗਦੀ ਸੀ। ਉੱਥੇ ਸਾਡੇ ਹਿੰਦੂ ਸਿੱਖ ਮੁਸਲਮਾਨ ਹਰ ਸ਼ਹਿਰ ਸੀ। ਉੱਥੇ ਦੇਖੋ ਕੁਦਰਤ ਦਾ ਨਿਜ਼ਾਮ, ਠੀਕ, ਕੁਦਰਤ ਦਾ ਨਿਜ਼ਾਮ ਤੇ ਦੇਖੋ ਕਿ ਉਹ ਗੋਲੀ ਚਲਾਉਂਦੇ ਸਨ। ਅੱਛਾ, ਸਿੱਖ ਸਾਹਮਣੇ ਲਾ ਕੇ ਅੱਛਾ ਗੋਲੀ ਚਲਾਉਂਦੇ। ਉਦੋਂ 3 ਦੀ ਗੋਲੀ ਆਉਂਦੀ ਸੀ। ਇੱਧਰੋਂ ਖੁਦਾ ਤੁਹਾਡਾ ਭਲਾ ਕਰੇ, ਰਾਖੇ ਨਹੀਂ ਆਪਣੇ, ਉਹਨਾਂ ਕੋਲ ਐਡੇ ਕਲੇਲੇ ਹੁੰਦੇ ਸਨ। ਉਹਦੇ ਸਨ ਕਲੇਲੇ, ਇਹ ਫਿਰ ਜਿਹਨੂੰ ਮਾਰਦੇ ਸਨ ਉਹ ਥੱਲੇ ਹੀ ਆਉਂਦਾ ਸੀ, ਉਹ ਨਹੀਂ ਟਿਕਦਾ। ਉਹ ਜਿਹੜਾ ਮਾਰਦੇ ਥੱਲੇ, ਉਹ 3 ਦੀ ਗੋਲੀ ਆਉਂਦੀ ਸੀ। ਉੱਥੋਂ ਫਿਰ ਮਤਲਬ ਇਹ ਚੱਕਰ ਜਿਹੜਾ ਚੱਲਦਾ ਰਿਹਾ। ਸਾਡੇ ਲਾਗੇ ਬਹੁਤ ਕੰਮ ਹੋਇਆ। ਅੱਛਾ, ਤੁਸੀਂ ਮੈਨੂੰ ਵੰਡ ਤੋਂ ਪਹਿਲੇ ਦੀਆਂ ਕੁਝ ਯਾਦਾਂ ਦੱਸੋ ਕਿ ਤੁਸੀਂ ਕਿਸੇ ਸਕੂਲ ਵਗੈਰਾ 'ਚ ਪੜ੍ਹਨ ਲਿਖਣ ਲਈ ਜਾਂਦੇ ਸੀ? ਪੜ੍ਹਨ ਗਿਆ। ਸਾਡਾ ਆਤਾ ਉਹ ਨਾਂ ਸੀ ਉਹਦਾ ਖੋਤੀ ਆਤਾ ਸਕੂਲ। ਉਹ ਬਾਜ਼ਾਰ ਦੇ ਸਿਰ ਤੇ ਸੀ, ਮਾਸਗੜੇ ਕੱਲੇ ਦੇ ਸਿਰ ਤੇ ਸੀ ਉਹ ਖੋਤੀ ਆਤਾ। ਉਹ ਸਾਨੂੰ ਇੱਕ ਸਿੱਖ ਨੇ ਮਾਰਿਆ। ਅਸੀਂ ਉੱਥੋਂ ਮਤਲਬ ਜੋ ਗਏ ਮੁੜ ਕੇ ਨਹੀਂ ਗਏ ਸਕੂਲੇ ਨਹੀਂ ਗਏ? ਨਹੀਂ। ਉਹ ਸਿੱਖ ਉਸਤਾਦ ਸੀ? ਬਿਲਕੁਲ। ਉਹਨੇ ਬਹੁਤ ਮਾਰਿਆ ਨੰਬਰਾਂ ਦੇ। ਕੀ ਨਾਂ ਸੀ ਉਹਦਾ? ਪਤਾ ਨਹੀਂ ਕੀ ਨਾਂ ਸੀ, ਉਹ ਭੁੱਲ ਭੱਲ ਗਏ ਆ। ਤੇ ਕਾਫੀ ਅਰਸੇ ਦੀ ਗੱਲ ਹੈ। ਕਾਫੀ ਚੀਜ਼ਾਂ ਮਤਲਬ ਜਿਹੜੀਆਂ ਮਸਲਮ ਅਸੀਂ ਭੁੱਲ ਗਏ ਆ, ਕਿਉਂਕਿ ਥੋੜਾ ਅਰਸਾ ਨਹੀਂ ਹੋ ਗਿਆ, 70-72 ਸਾਲ ਹੋ ਗਏ ਨੇ। ਬਹੁਤ ਸਾਲ। ਇਸ ਵੇਲੇ ਮੇਰੀ ਉਮਰ ਜਿਹੜੀ ਹੈ ਉਹ ਖੁਦਾ ਢਾਡਾ ਪਾ ਰਿਹਾ ਕਿ 82 ਸਾਲ
80 ਤੇ 4 84 ਸਾਲ 84 ਸਾਲ 84 85 ਦੇ ਲਗਭਗ ਹੈ। ਹਾਂਜੀ 10 ਸਾਲ ਤੁਹਾਡੀ ਉਮਰ ਸੀ ਉਸ ਵੇਲੇ 74 ਸਾਲ ਪਾਕਿਸਤਾਨ 12 ਸਾਲ ਦਾ ਜਦੋਂ ਮੈਂ ਇੱਧਰ ਆਇਆ ਅੱਛਾ ਅੱਛਾ ਤੇ ਮੈਨੂੰ ਸਾਰੀ ਜਗ੍ਹਾ ਦਾ ਪਤਾ ਹੈ। ਰਾਮ ਬਾਗ, ਮਾਂ ਤੇਡਾ ਕੱਲਾ, ਬੱਕਰਵਾੜਾ ਚੌਕ, ਇੱਧਰ ਲੋਹਗੜ੍ਹ, ਇੱਧਰ ਹਾਲ ਬਾਜ਼ਾਰ, ਦੂਸਰਾ ਮਲਕਾਨਾ ਬੁੱਤ ਤੇ ਇੱਧਰ ਕਰਮੋ ਡਿਓੜੀ, ਇੱਧਰ ਵਿੱਚ ਦਰਬਾਰ ਸੀ। ਕਰਮੋ ਡਿਓੜੀ ਜਿਹੜੀ ਹੈ ਨਾ, ਇਹ ਲੰਘ ਕੇ ਜਾਈਏ ਨਾ ਤੇ ਅੱਗੇ ਦਰਬਾਰ ਸੀ, ਉੱਥੇ ਕੱਪੜੇ ਦੀ ਦੁਕਾਨਾਂ ਸਨ। ਅੱਛਾ ਅੱਗੇ ਚੂੜੀ ਵਾਲਾ ਮਾਰਕੀਟ ਹੈ। ਅਸੀਂ ਇੱਧਰੋਂ ਹੀ ਜਾਣਾ, ਵਿੱਚੋਂ ਹੀ ਲੰਘ ਕੇ ਤੇ ਉਹ ਦਰਬਾਰ ਦੇ ਵਿੱਚੋਂ ਹੀ ਲੰਘ ਕੇ ਜਾਂਦੇ ਸਾਂ। ਜਾਂਦੇ ਸਾਂ ਭਗਤਾਂ ਚ, ਉੱਥੇ ਮੇਰਾ ਮਾਮੂ ਸੀ। ਅੱਛਾ ਉੱਥੇ ਜਾਈਦਾ ਸੀ, ਇਹ ਦਰਬਾਰ ਦੇ ਵਿੱਚੋਂ ਹੀ ਅਸੀਂ ਲੰਘ ਕੇ ਨਾ ਤੇ ਸਿੱਧਾ ਜਾਈਦਾ ਸੀ। ਉਹ ਸਾਨੂੰ ਇਹ ਤੋਂ ਨੇੜੇ ਪੈਂਦਾ ਸੀ, ਤੂੰ ਤਾਂ ਜਾਣਦੇ ਆ ਬਹੁਤ ਵਾਲਾ ਪੈਂਦਾ ਸੀ, ਅੱਛਾ ਬਹੁਤ ਸਾਰਾ ਸਾਨੂੰ ਵਾਲਾ ਪੈਂਦਾ ਸੀ। ਉਹਦੀ ਵਜ੍ਹਾ ਕਰਕੇ ਅਸੀਂ ਮਤਲਬ ਬਹੁਤ ਕੰਟਰੋਲ ਵਿੱਚੋਂ ਨਹੀਂ ਜਾਂਦੇ ਆ। ਘਰ ਦੇ ਵਿੱਚ ਖਾਨਦਾਨ ਚ ਕੌਣ ਸੀ, ਕਿੰਨੇ ਭੈਣ ਭਾਈ ਸੀ? ਅੱਬਾ ਸਿਰਫ ਮੈਂ ਤੇ ਮੇਰੀ ਵਾਲਦਾ, ਹੋਰ ਕੋਈ ਨਹੀਂ ਸੀ। ਅੱਛਾ ਨਾ ਕੋਈ ਭੈਣ ਨਾ ਕੋਈ ਭਾਈ, ਕੋਈ ਸ਼ੈ ਨਹੀਂ, ਸਿਰਫ ਵਾਲਦਾ ਮੇਰੀ ਤੇ ਮੈਂ ਸਾਂ। ਤੇ ਖਾਣ ਪੀਣ ਦਾ ਕਿਦਾਂ ਕਰਦੇ ਸੀ? ਬਸ ਜੋ ਮਿਲਦਾ ਹੀ ਖਾਈਦਾ ਸੀ, ਹਾਂ ਜੋ ਵੀ ਮਤਲਬ ਮਿਲਦਾ ਸੀ ਨਾ ਉਹ ਖਾ ਲਈਦਾ ਸੀ, ਕਿਉਂਕਿ ਅਸੀਂ ਦੋ ਜੀ ਤੇ ਹੁੰਦੇ ਸਾਂ, ਅੱਛਾ ਵਾਲਦਾ ਮੇਰੀ ਤੇ ਮੈਂ। ਅੱਛਾ ਤੇ ਬਸ ਇਹ ਗੋਲੀ ਅੱਬਾ ਚੱਲਦੀ ਜੀ ਰਹੀ। ਤੁਹਾਡੇ ਹੈ ਅੱਬਾ ਜੀ ਤੁਹਾਡੇ ਉਹ ਫੌਤ ਹੋ ਗਏ ਸਾਡੇ ਉੱਥੇ ਹੀ, ਵੰਡ ਤੋਂ ਪਹਿਲੇ? ਵੰਡ ਤੋਂ ਪਹਿਲਾਂ। ਅੱਛਾ ਠੀਕ ਹੈ। ਵੰਡ ਦੇ ਵਿੱਚ ਹੀ ਫੌਤ ਹੋਏ ਨੇ, ਕਰਫਿਊ ਦੇ ਵਿੱਚ ਦਫਨਾ ਕੇ ਆਇਆ ਉਹਨੂੰ। ਓਹ ਜਿਸ ਵੇਲੇ ਕਰਫਿਊ ਲੱਗਿਆ ਨਾ ਉਸੇ ਦਫਨਾ ਕੇ ਉਹਨੂੰ ਆਇਆ। ਇਹ ਹਿਸਾਬ ਸੀ। ਇਹ ਸਾਨੂੰ ਜ਼ਰਾ ਥੋੜਾ ਦੱਸੋ ਕਹਾਣੀ ਕਿ ਇਹ ਕਿਦਾਂ ਕਿ ਮਤਲਬ ਬੜਾ ਦੁੱਖ ਵਾਲਾ ਲਮਾ ਹੋਏਗਾ ਕਿ ਉਹ ਉਧਰ ਮੇਰਾ ਵੰਡ ਹੋ ਵਾਲਦ ਰਹੀ ਸਾਹਿਬ ਹੋ ਆ। ਗਿਆ ਸਾਡੇ ਬਿਮਾਰ। ਅੱਛਾ ਉਹ ਜਿਸ ਵੇਲੇ ਬਿਮਾਰ ਹੋਏ ਤੇ ਫਿਰ ਉਹ ਮਤਲਬ ਨਹੀਂ ਠੀਕ ਹੋਏ। ਹੂੰ ਕਦੀ ਉਹ ਡਾਕਟਰ ਕੋ ਜਾ, ਕਦੀ ਉਹ ਡਾਕਟਰ ਕੋ ਜਾ, ਕਦੀ ਉਹ ਕੋਈ ਨਹੀਂ ਠੀਕ। ਉਹਨਾਂ ਦੇ ਬਾਹਰ ਹੀ ਹੋ ਰਹੀ ਆ ਗਿਆ, ਉਹ ਟੁੱਟ ਗਿਆ। ਅੱਛਾ ਉਹ ਫਿਰ ਇਹ ਚੱਕਰ ਬਣਦੇ ਆ, ਉਹ ਵਿਚਾਰੇ ਉੱਥੇ ਰਹਿ ਗਿਆ। ਹੂੰ ਬਾਕੀ ਵਾਲਦਾ ਮੇਰੀ ਤੇ ਮੈਂ ਇਹ ਇੱਥੇ ਅਸੀਂ ਆਏ ਆ। ਜਿਸ ਵੇਲੇ ਇੱਥੇ ਆਏ ਆ ਜੀ ਜੀ ਤੇ ਮੈਂ ਸਾ ਸ਼ੈਤਾਨ, ਅੱਛਾ ਸਿੱਧੀ ਬਾਤ ਹੈ, ਸ਼ੈਤਾਨ ਸਾਹਿਬ ਤੇ ਮੈਂ ਗੋਲੀ ਚ ਆਉਂਦੀ ਸੀ ਇੱਕਦਮ ਭੈਣ ਚੋਂ। ਅੱਛਾ ਉਹ ਜਦੋਂ ਗੋਲੀ ਆਉਂਦੀ ਸੀ ਤਾਂ ਮੈਨੂੰ ਮੇਰੀ ਵਾਲਦਾ ਜਿਹੜੀ ਉਹ ਅੰਮ੍ਰਿਤਸਰ ਸ਼ਰੀਫਪੁਰੇ ਛੱਡ ਆਈ। ਲਾਗੇ ਸ਼ਰੀਫਪੁਰਾ ਸੀ, ਅੱਛਾ ਵਿੱਚ ਗਰਾਊਂਡ ਸੀ, ਹਾਂ ਵਿੱਚ ਧੋਬੀ ਘਾਟ ਸੀ ਤੇ ਇਹਨਾਂ ਦਾ ਕਿਲਾ ਸੀ, ਹੂੰ ਸਿੱਖਾਂ ਦਾ ਕਿਲਾ ਸੀ। ਉਹਦੇ ਥੱਲੇ ਉਹ ਸੁਰੰਗ ਜਾਂਦੀ ਸੀ ਕਿਲੇ ਦੇ ਵਿੱਚੋਂ, ਹੂੰ ਉੱਥੋਂ ਗੋਲੀ ਚਲਾਉਂਦੇ ਸਨ। ਅੱਛਾ ਤੇ ਉੱਥੇ ਤਕੀਆ ਸੀ ਵਿੱਚ ਹੂੰ ਮੁਸਲਮਾਨਾਂ ਦਾ, ਹੂੰ ਉੱਥੇ ਕੁਸ਼ਤੀਆਂ ਕਰਦੇ ਰਹਿੰਦੇ ਸੀ। ਉਹ ਹਿਸਾਬ ਸੀ। ਉਹ ਮੈਂ ਸ਼ਰੀਫਪੁਰੇ ਮੈਨੂੰ ਛੱਡ ਗਈ। ਉਸ ਤੋਂ ਬਾਅਦ ਜਿਸ ਵੇਲੇ ਉਹ ਸ਼ਰੀਫਪੁਰੇ ਮੈਨੂੰ ਛੱਡ ਗਈ ਤੇ ਇਹ ਹੋਇਆ ਕੰਮ ਹਾਂ ਹਿਸਾਬ ਕਿਤਾਬ ਸਿੱਧਾ। ਸਹੀ ਤੇ ਉਹ ਮੈਨੂੰ ਜਿਸ ਵੇਲੇ ਉੱਥੇ ਛੱਡ ਕੇ ਗਈ ਤੇ ਇਹ ਰਹਿ ਗਈ ਉੱਥੇ ਘਰ। ਹੁਣ ਉੱਥੋਂ ਜਿਸ ਵੇਲੇ ਮਤਲਬ ਇਹ ਚੱਕਰ ਬਣਿਆ ਇਹਨਾਂ ਦਾ ਹਾਂ ਕਿ ਵੰਡ ਪਈ, ਹਾਂ ਇੱਧਰ ਫਿਰ ਇੱਕ ਹਸਪਤਾਲ ਸੀ ਅੱਛਾ ਸਾਡੇ ਲਾਗੇ। ਠੀਕ ਹੈ। ਉਹ ਹਸਪਤਾਲ ਵਿੱਚ ਉਸ ਡਾਕਟਰ ਦੀ ਕਿਸੇ ਨੇ ਜਾਨ ਬਚਾਈ ਸੀ ਕਿਸੇ ਜ਼ਮਾਨੇ 'ਚ। ਅੱਛਾ ਉਹਨੂੰ ਪੇਟੀ 'ਚ ਲਗਾਇਆ ਸੀ ਉਹਨੂੰ ਤੇ ਉਹਦੀ ਜਾਨ ਬਚਾਈ ਸੀ। ਉਹ ਡਾਕਟਰ ਨੇ ਫਿਰ ਇਹ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ, ਕਦੀ ਤੁਹਾਡੇ ਨੇ ਕੋਈ ਹਿੰਮਤ ਤੇ ਮੈਂ ਹਾਜ਼ਰ ਹਾਂ। ਅੱਛਾ ਉਹ ਵਿੱਚ ਜਿਸ ਵੇਲੇ ਇਹ ਚੜ੍ਹਿਆ ਹਿਸਾਬ ਕਿਤਾਬ ਤੇ ਉਹਨੇ ਫਿਰ ਸਾਰੇ ਇੱਥੋਂ ਦੇ ਜਿਹੜੇ ਉੱਥੇ ਚਲੇ ਗਏ ਉਹਦੇ ਅੰਦਰ ਹਸਪਤਾਲ ਦੇ। ਜਿਹੜਾ ਤੇ ਲੰਘ ਗਿਆ ਉਹ ਤਾਂ ਠੀਕ ਹੈ। ਉੱਥੇ ਮੇਰੀ ਚਾਚੀ ਨੂੰ ਗੋਲੀ ਵੱਜੀ ਇੱਕ ਨੂੰ, ਓਹੋ ਉਹ ਡਿੱਗ ਪਈ, ਅੱਛਾ ਉਹ ਨਹੀਂ ਲੱਭੀ। ਉਸ ਤੋਂ ਬਾਅਦ ਉਹ ਅੰਦਰ ਚਲੇ ਗਿਆ ਤੇ ਮੈਂ ਕਿਹਾ ਲੈ ਬਈ ਮੈਂ ਸ਼ਰੀਪੁਰੇ ਆ, ਸਾਨੂੰ ਵੀ ਕੋਈ ਪਤਾ ਨਹੀਂ ਕੀ ਚੱਕਰ ਹੈ। ਤੇ ਉਹ ਸ਼ਰੀਪੁਰੇ ਤੇ ਮੈਂ ਕਿਹਾ ਉਹ ਆ ਵਗੀ। ਮੈਂ ਕਿਹਾ ਲੈ ਵੀ ਪਹਿਲਾਂ ਮੇਰੀ ਮਾਂ ਮਰ ਗਈ ਹੈ ਤੇ ਹੁਣ ਮੈਂ ਮਰ ਗਿਆ। ਬਹੁਤ ਬੁਰਾ ਹਾਲ ਸੀ, ਬਹੁਤ ਸਾਰਾ ਹੀ। ਉਹ ਫਿਰ ਇੱਥੋਂ ਇਹਨਾਂ ਨੇ ਕੈਂਪ 'ਚ ਲਿਆਂਦਾ ਲਾਹੌਰ ਕੈਂਪ ਚ। ਉਸ ਨਰਸ ਨੇ ਪਹੁੰਚਾਇਆ, ਉਸ ਡਾਕਟਰ ਨੇ। ਉਹ ਗੱਡੀਆਂ ਆਪਣੀਆਂ ਲੈ ਕੇ ਦੇ ਕੇ ਉਹ ਕਹਿੰਦੀ ਮੇਰੇ ਜਿਹੜਾ ਬਾਹਰ ਤੁਹਾਡਾ ਨੁਕਸਾਨ ਆ ਉਹਦਾ ਮੈਂ ਜ਼ਿੰਮੇਦਾਰ ਨਹੀਂ, ਅੰਦਰ ਜਿਹੜਾ ਨੁਕਸਾਨ ਹੈ ਮੈਂ ਦੇਣਦਾਰ ਹੈ। ਉਹ ਫਿਰ ਉੱਥੋਂ ਅਸੀਂ ਨਿਕਲੇ ਜਿਸ ਵੇਲੇ ਤੇ ਇਹ ਵਾਲਦਾ ਮੇਰੀ ਤੇ ਟੱਪ ਗਈ ਅੰਦਰ, ਉਹ ਤਾਂ ਚਲੀ ਗਈ। ਇਹ ਫਿਰ 15 ਰੇੜੀ ਆ ਕੇ ਇੱਥੇ ਮੈਨੂੰ ਲਾਹੌਰ ਮਿਲੇ ਨੇ। ਮੈਂ ਕਿਹਾ ਮਾਂ ਮੇਰੀ ਮਰ ਗਈ ਆ। ਮੈਂ ਕਿਹਾ ਹੁਣ ਮੈਂ ਇਕੱਲਾ ਰਹਿ ਗਿਆ, ਹੋਰ ਕੋਈ ਸ਼ਾਇਦ ਨਹੀਂ। ਤੇ ਮੈਂ ਫੁੱਫੀ ਕੋਲ ਸਾਂ। ਇਹ ਵੇ ਫੁੱਫੀ ਸਾਡੀ ਤੇ ਇਹਨਾਂ ਦੇ ਨਾਲ ਫਿਰ ਮੈਂ ਗੱਡੀ ਪੈ ਕੇ ਸ਼ਰੀਫਪੁਰਿਓਂ ਇੱਥੇ ਆਇਆ ਸਾਂ ਲਾਹੌਰ। ਲਾਹੌਰ ਰਿਸ਼ਤੇਦਾਰ ਸਨ, ਉੱਥੇ ਰਹਿ ਆ। ਇੱਥੇ ਆ ਕੇ 15-16 ਦਿਨ ਮੈਨੂੰ ਵਾਲਦਾ ਮੇਰੀ ਦਾ ਪਤਾ ਲੱਗਾ ਕਿ ਉਹ ਕੈਂਪ 'ਚ। ਅੱਛਾ ਉੱਥੋਂ ਮੈਂ ਸੁਣਿਆ ਲੱਗਾ ਚਲੋ ਕੈਂਪ 'ਚ ਹੌਸਲਾ ਮੈਨੂੰ ਹੋਇਆ। ਉਹ ਫਿਰ ਕੈਂਪ 'ਚ ਜਾ ਕੇ ਤੇ ਬੰਦੇ ਸਾਡੇ ਲਿਆਏ,
ਉਹਨੂੰ ਤੇ ਫਿਰ ਮੈਨੂੰ ਹੌਸਲਾ ਆਇਆ। ਮਾਂ ਦੀ ਸ਼ਕਲ ਵੇਖੀ ਤੇ ਫਿਰ ਹੌਸਲਾ ਹੋਇਆ। ਤੈਨੂੰ ਪਤਾ ਮਾਵਾਂ ਹੀ ਮਾਵਾਂ ਨਹੀਂ ਲੱਭਦੀਆਂ, ਦਵਾਈ ਲੱਭਦੀ ਮਾਵਾਂ ਨਹੀਂ ਲੱਭਦੀਆਂ, ਹਰ ਚੀਜ਼ ਲੱਭਦੀ ਦੁਨੀਆ ਦੀ, ਸਿਰਫ ਮਾਂ ਨਹੀਂ ਲੱਭਦੀ। ਬੜਾ ਇਹ ਚੱਕਰ ਚੱਲਦਾ ਰਿਹਾ। ਫਿਰ ਇੱਥੇ ਰਹੇ ਅਸੀਂ, ਇੱਥੇ ਬੜੀਆਂ ਠੋਕਰਾਂ ਖਾਂਦੇ ਰਹੇ। ਫਿਰ ਕਾਰੋਬਾਰ 'ਚ ਕੋਈ ਨਹੀਂ ਸੀ। ਆਏ ਤੇ ਰੱਬ ਨੇ ਕੁਸਵਾਬ ਬਣਾਇਆ, ਕੰਮ ਥੋੜ੍ਹਾ ਬਹੁਤਾ ਕਰਦੇ ਰਹੇ, ਰੋਟੀ ਖਾਂਦੇ ਰਹੇ, ਕਾਰੋਬਾਰ ਕਰਦੇ ਰਹੇ, ਧੱਕੇ ਖਾਂਦੇ ਰਹੇ। ਧੱਕੇ ਖਾਣ ਵਾਲੀ ਗੱਲ ਹੈ ਨਾ। ਫਿਰ ਅੱਲਾ ਨੇ ਕਰਮ ਕੀਤਾ। ਕਹਾਣੀ ਤਾਂ ਬੜੀ ਲੰਮੀ ਹੈ ਪਰ ਅੱਲਾ ਠੀਕ ਹੈ। ਬਾਬਾ ਜੀ 10-12 ਸਾਲ ਦੀ ਉਮਰ ਸੀ ਤੁਹਾਡੀ ਉੱਥੇ ਹਾਂਜੀ ਅੰਮ੍ਰਿਤਸਰ, ਤੁਹਾਨੂੰ ਹੋਸ਼ ਸੀ ਪੂਰੀ? ਪੂਰੀ। ਕੋਈ ਯਾਰ ਸੱਜਣ ਯਾਦ ਹੈ ਜਿਨ੍ਹਾਂ ਨਾਲ ਖੇਡਾਂ ਖੇਡਦੇ ਹਾਂ ਸੀ? ਬਿਲਕੁਲ। ਕੀ ਨਾਂ ਸੀ ਉਹਨਾਂ ਦੇ? ਉਹਦਾ ਨਾਂ ਇੱਕ ਅਸੀਂ ਬੋਦੀ ਕਹਿੰਦੇ ਸਾਂ ਇੱਕ ਨੂੰ, ਅੱਛਾ ਇੱਕ ਕਹਿੰਦੇ ਸਾਂ ਮੋਟਾ ਅੱਛਾ ਮੱਛੀ ਵਾਲਾ। ਅੱਛਾ ਹੈ ਬਸ 2000 ਸਾਲ ਬਹੁਤੇ ਕੀ ਮੁਸਲਮਾਨ ਹੀ ਸੀ ਦੋਵੇਂ? ਮੁਸਲਮਾਨ ਸੀ ਦੋਵੇਂ ਹੀ। ਅੱਛਾ ਤੇ ਉਹ ਅੰਮ੍ਰਿਤਸਰ ਤੁਹਾਡੇ ਸ਼ਹਿਰ ਦੇ ਲਾਗੇ ਲਾਗੇ ਜਿਹੜੇ ਘਰ ਸੀ ਕਿਹਨਾਂ ਦੇ ਸੀ ਉਹ? ਉਹਨਾਂ ਦਾ ਘਰ ਇੱਧਰ ਸੀ ਗਲੀ ਵਾਲੇ, ਮੇਰਾ ਘਰ ਇੱਧਰ ਸੀ। ਨਹੀਂ ਇੱਕੋ ਗਲੀ ਦੂਜੇ ਮਜ਼ਹਬ ਦੇ ਲੋਕ ਰਹਿੰਦੇ ਸੀ, ਸਿੱਖ ਹਿੰਦੂ? ਉਹ ਸਾਰੇ ਰਹਿੰਦੇ ਸੀ, ਇੱਕੋ ਗਲੀ ਸੀ। ਅੱਛਾ ਮਤਲਬ ਇਹ ਹਿੰਦੂ ਵੀ ਸਿੱਖ ਵੀ ਸਾਰੇ ਉੱਥੇ ਸਨ। ਉਹਨਾਂ ਨਾਲ ਮਿਲਣ ਵਰਤਨ ਹੈਗਾ ਸੀ? ਮੇਲ ਵਰਤਨ ਉਹਨਾਂ ਨਾਲ ਸੀ। ਫਿਰ ਉਹ ਵੀ ਲਾਹੌਰ ਹੀ ਆਏ ਵਿਚਾਰੇ, ਅੱਛਾ ਉਹ ਵੀ ਬਚ ਬਚਾ ਕੇ ਆ ਗਏ, ਅਸੀਂ ਵੀ ਇੱਧਰੋਂ ਬਚ ਬਚਾ ਕੇ ਆ ਗਏ। ਤੇ ਬਹੁਤੇ ਵੱਧੇ ਟੁੱਕੇ ਗਏ, ਕੋਈ ਨਸੀਬਾਂ ਵਾਲਾ ਨਿਕਲਿਆ ਉਥੋਂ। ਕਿਉਂਕਿ ਇਹ ਜਿਹੜਾ ਚੱਕਰ ਸੀ ਨਾ, ਇਹ ਤਾਰਾ ਸਿੰਘ ਨੇ ਚਲਾਇਆ। ਇਹ ਹੁਣ ਕਿਉਂ ਰੋਂਦੇ ਨੇ? ਇਹ ਵਜ੍ਹਾ ਹੈ ਕਿ ਉਹ ਰੋਂਦੇ ਕਿਉਂ ਨੇ ਕਿ ਸਾਡੇ ਵੱਡੇ ਜਿਹੜੇ ਇੱਕ ਗਲਤੀ ਕਰ ਗਏ ਆ, ਸਹੀ ਉਹ ਠੀਕ ਕਰ ਗਏ ਨੇ, ਸਹੀ ਹੈ ਹਕੀਕਤ ਹੈ। ਤੇ ਉਹ ਹੁਣ ਰੋਂਦੇ ਨੇ। ਹੁਣ ਜਦੋਂ ਇਹਨਾਂ ਨੇ ਅੰਮ੍ਰਿਤਸਰ ਚਲਾਇਆ ਹਿਸਾਬ ਕਿਤਾਬ, ਸਿੱਖਾਂ ਇਹਨਾਂ ਮਾਰਿਆ ਜਿਹੜਾ ਹਿਸਾਬ ਕੋਈ ਨਹੀਂ ਸਹੀ ਹੈ। ਉਹ ਟੈਂਕ ਉਹਨਾਂ ਨੇ ਉਹਦੇ ਵਿੱਚ ਵਾਰਤੇ ਨੇ, ਸਹੀ ਦਰਬਾਰ ਦੇ ਵਿੱਚ। ਠੀਕ ਹੈ। ਉਹ ਦਰਬਾਰ ਸੀ ਬੜਾ ਵੱਡਾ, ਉੱਥੇ ਚੂੜੀ ਬਾਜ਼ਾਰ, ਰਾਮਬਾਗ ਹੈ, ਲੋਹਗੜ੍ਹ, ਗਰਵਾੜੀ ਦਰਵਾਜ਼ਾ ਤੇ ਲਾਹੌਰੀ ਦਰਵਾਜ਼ਾ ਤੇ ਇਹ ਦੂਸਰਾ ਭਗਤਾਣਾ ਦਰਵਾਜ਼ਾ ਤੇ ਅਲਵਾਰਾ ਦਰਵਾਜ਼ਾ। ਫਿਰ ਉਹ ਦੂਸਰਾ ਕੀ ਨਾਂ ਸੀ ਉਹਦਾ, 8 ਬਾਜ਼ਾਰ ਸਨ ਉਹਦੇ। ਚੀਲ ਮੰਡੀ, ਚੀਲ ਮੰਡੀ ਤੋਂ ਅੱਗੇ ਫਿਰ ਮਾਸਗੜਾ ਕੱਲਾ ਆ ਜਾਂਦਾ, ਸਾਡੇ ਵਾਲਾ ਬਾਜ਼ਾਰ ਹੈ ਸਾਹਿਬ। ਅੱਛਾ ਅਗਰ ਤੁਹਾਨੂੰ ਇਸ ਵੇਲੇ ਉੱਥੇ ਖੜ ਜੀਏ ਲੈ ਜਾਈਏ, ਪਛਾਣ ਲੋਗੇ ਸਾਰਾ ਕੁਝ? ਅੱਖਾਂ ਮੀਟ ਕੇ ਜਾ ਸਕਦਾ ਹੈ। ਅੱਛਾ ਅੱਖਾਂ ਮੀਟ ਕੇ ਸਾਰੀ ਗਲੀ ਗਲੀ ਮੈਂ ਕੌਣ ਹੈ ਵਾਹ ਅੰਮ੍ਰਿਤਸਰ ਦੀ। ਅੱਛਾ ਕਿਉਂਕਿ ਉਦੋਂ ਬੱਚਾ 12 ਸਾਲ ਦਾ ਜਿਹੜਾ ਸੋਹਣਾ ਮਤਲਬ ਠੀਕ ਹੁੰਦਾ, ਤੇ ਫਿਰ ਵੀ ਅੱਲਾ ਦੀ ਮਿਹਰਬਾਨੀ ਸੀ, ਸ਼ੁਕਰ ਸੀ ਉਹ ਜ਼ਾਤ ਦਾ ਕਿ ਅਸੀਂ ਇੱਧਰ ਆਏ ਹਾਂ। ਨਹੀਂ ਤੇ ਰਾਤ ਨੂੰ ਝੰਡਾ ਲੱਗਣ ਡਿਆ ਸਾਡੇ ਸਾਹਮਣੇ ਤਹਿਸੀਲ ਸੀ ਜਿੱਥੇ ਫੁੱਫੀ ਮੇਰੀ ਸੀ। ਅੱਛਾ ਤਹਿਸੀਲ, ਉਹ ਤਹਿਸੀਲਪੁਰਾ ਖਵਾਉਂਦਾ ਸੀ, ਐਵੇਂ ਛੋਟੀ ਛੋਟੀ ਬਾਦੀ ਸੀ ਮਤਲਬ। ਤੇ ਇਹ ਚੱਕਰ ਸੀ, ਉਹ ਤਹਿਸੀਲਪੁਰਾ ਖਵਾਉਂਦੇ, ਰਾਤ ਨੂੰ ਝੰਡਾ ਲੱਗਣ ਡਿਆ ਮੁਸਲਮਾਨਾਂ ਦਾ, ਦਿਨ ਚੜ੍ਹਦਾ ਲੱਗ ਗਿਆ ਇੰਡੀਆ ਦਾ। ਕਿਉਂ ਲੱਗਾ? ਰਾਤੋਂ ਰਾਤ ਇਹਨਾਂ ਨੇ ਠੀਕ ਵੱਡੀ ਰੇਤ ਸੀ, ਓਕੇ ਉਹ ਨਿਕਲ ਗਿਆ, ਉਹ ਅੰਗਰੇਜ਼ ਲੈ ਕੇ ਨਿਕਲ ਗਿਆ। ਅੰਗਰੇਜ਼ ਲੈ ਉਹ ਇਹ ਸਿਆਪਾ ਪਿਆ ਨਾ ਅੱਛਾ ਅੱਛਾ ਤਾਂ। ਨਹੀਂ ਤੇ ਇਹ ਕਾਫੀ ਦੂਰ ਸੀ, 82 ਪਰਾਂ ਸਨ, ਹਾਂ 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 82 ਦਰਿਆ ਸੀ, ਇਸ ਤੋਂ ਪਰੇ ਸਨ। ਤੋਂ ਪਰਾਂ ਸਾਂ ਠੀਕ ਔਰ ਦੇਖੋ ਜੇ ਇਹ ਨਾਲ ਰਲ ਜਾਂਦੇ ਨਾ ਸਿੱਖ, ਇਹ ਉਹਨਾਂ ਨਾਲ ਰਲੇ ਸਨ। ਜੇ ਇਹ ਨਾਲ ਰਲ ਜਾਂਦੇ ਨਾ, ਸੂਬਾ ਸਾਰਾ ਮਿਲ ਜਾਣਾ ਸੀ, ਉਹ ਪੂਰਾ ਸੂਬਾ ਮਿਲ ਪੂਰਾ ਸੂਬਾ ਇਹਨਾਂ ਨੂੰ ਮਿਲ ਜਾਣਾ ਸੀ। ਅੱਛਾ ਜਿੰਨਾ ਇਲਾਕਾ ਨਾ ਸਾਰਾ ਇਹਨਾਂ ਨੂੰ ਮਿਲ ਜਾਣਾ। ਅਸੀਂ ਵੀ ਇੱਧਰ ਨਹੀਂ ਸੀ ਆਉਣਾ, ਹਾਂ ਤੁਸੀਂ ਵੀ ਉੱਧਰ ਹੀ ਰਹਿਣਾ। ਉੱਧਰ ਜਾਣਾ ਸੀ, ਹਾਂ ਹਾਂ ਕਿਉਂਕਿ ਉਹ ਫੇਰ ਵੀ ਪਿਆਸ ਭਾਵੇਂ ਕੁਝ ਵੀ ਸੀ। ਬੜੀ ਬੜੀਆਂ ਗੱਲਾਂ ਵੇਖੀਆਂ ਦੇਖੀਆਂ, ਅੱਖਾਂ ਨਾਲ ਜੋ ਵੇਖਿਆ, ਕਤਲੇਆਮ ਹੁੰਦੀ ਦੇਖੀ। ਇਹਨਾਂ ਨੇ ਇਸ ਜਿਹੜੇ ਜ਼ੁਲਮ ਕੀਤੇ ਜਿਹੜਾ ਹਿਸਾਬ ਕੋਈ ਨਹੀਂ ਸਿਖਾ। ਸਹੀ ਸਹੀ ਬੁੱਢੀਆਂ ਬੱਚੇ ਚੁੱਕੇ ਤਾਂ ਥੱਲੇ ਡੇਰਾ ਟੰਗਿਆ, ਸਹੀ ਬੜੇ ਜ਼ੁਲਮ ਕੀਤੇ ਇਹਨਾਂ ਨੇ। ਜਿੱਥੇ ਜਿਹੜੀ ਜਗ੍ਹਾ ਤੇ ਬੰਦਾ ਦੀ ਜੁੜਤ ਹੋਵੇ, ਜਿਸ ਧਰਤੀ ਤੇ ਬੰਦਾ ਪੈਦਾ ਹੋਇਆ ਹੋਵੇ, ਹਾਂ ਬਿਲਕੁਲ, ਉਹਦੀ ਬੜੀ ਯਾਦ ਆਉਂਦੀ, ਬਿਲਕੁਲ ਯਾਦ ਉਹਨਾਂ ਬੜਾ ਪਿਆਰ ਹੁੰਦਾ ਵਾ। ਤੁਹਾਨੂੰ ਹੁੰਦਾ ਹੀ ਯਾਦ ਆਉਂਦੀ ਕਦੀ? ਬਿਲਕੁਲ ਪਿਆਰ ਕਦੀ ਸੋਚਿਆ? ਆਉਂਦੀ ਯਾਰ, ਕੀ ਕਰੀਏ ਮਜਬੂਰੀ। ਉੱਥੇ ਜਾਈਏ ਤਾਂ ਉੱਥੇ ਘੇਰ ਲੈਂਦੇ ਨੇ, ਹਾਂ ਹਾਂ ਦਹਿਸ਼ਤਗਰਦ ਬਣਾ ਲੈਂਦੇ ਨੇ। ਹਾਂ ਹਾਂ ਹੁਣ ਜਾਣੀ ਕਦੋਂ ਦੇ ਅੱਗੇ ਆਇਆ ਸੀ, ਸਾਡੇ ਜੋ ਬੰਦੇ ਕਈ ਗਏ ਨੇ ਦਿੱਲੀ ਤੱਕ ਹੋ ਕੇ ਆਏ ਨੇ, ਲੇਕਿਨ ਅਸੀਂ ਨਹੀਂ ਗਏ ਕਿਉਂਕਿ ਸਖਤੀ ਬੜੀ ਉਹ ਕਰਦੇ ਨੇ। ਇੱਧਰ ਉਹਨਾਂ ਦੀ ਸਖਤੀ ਕੋਈ ਨਹੀਂ, ਇੱਧਰ ਆਜ਼ਾਦ ਫਿਰਦੇ ਆ ਨਾ ਆ ਕੇ, ਉਧਰ ਸਖਤੀ ਹੈ ਉਹਨਾਂ ਦੀ, ਉਹ ਬੜਾ ਸਿਆਪਾ ਹੈ। ਪਰ ਦਿਲ ਹੈਗਾ ਤੁਹਾਡਾ ਜਾਣ ਦਾ? ਹਾਂ ਅੱਜ ਤੱਕ ਨਾ ਚਲੀਏ, ਹਾਂ ਅੱਜ ਵੀ ਨਿਕਲ ਉੱਡ ਕੇ ਚਲੇ ਜਾਈਏ, ਕਿਉਂਕਿ ਬਹੁਤ ਦੇਖਿਆ ਬਚਪਨ ਦਾ, ਜਨਮ ਜਨਮ ਭੋਗ ਉੱਥੇ ਜੰਮੇ, ਉੱਥੇ ਪਲੇ, ਹਾਂ ਉੱਥੇ ਭਾਵੇਂ ਕਿੰਨਾ ਵੀ ਦਿਨ ਗੁਜ਼ਾਰਿਆ, ਠੀਕ ਹੈ। ਹਾਂ ਹਾਂ ਇਹ ਚੱਕਰ ਸੀ। ਹਾਂ ਹਾਂ ਨਹੀਂ ਤੇ ਹੋਰ ਤਾਂ ਅੱਲਾ ਦੀ ਮਿਹਰਬਾਨੀ ਨਾਲ ਫਿਰ ਇੱਧਰ ਜਿਸ ਵੇਲੇ ਜਾਏ ਆ ਤੇ
ਅੱਲਾ ਦੀ ਮਿਹਰਬਾਨੀ ਨਾਲ ਠੀਕ ਰਿਹਾ ਕੰਮ, ਰੋਟੀ ਖਾਂਦੇ ਰਹੇ ਆ। ਹੈ ਅਸੀਂ ਦੋਵੇਂ ਮਾਂ ਪੁੱਤਰ ਸਾਂ, ਅੱਛਾ ਹੋਰ ਕੋਈ ਭੈਣ ਭਰਾ ਨਹੀਂ ਸੀ ਮੇਰਾ। ਅੱਛਾ 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 ਮੇਰੇ ਫੁੱਫੀ ਦੇ ਪੁੱਤਰ ਸਨ। ਹਾਂ ਮੇਰਾ ਉਹਨਾਂ ਨਾਲ ਪਿਆਰ ਸੀ, ਭਰਜਾਈਆਂ ਨਾਲ, ਭਾਬੀਆਂ ਨਾਲ, ਉਹਨਾਂ ਜੀਆਂ ਨਾਲ। ਅੱਜ ਤੱਕ ਮੈਂ ਉਹ ਚੱਲਦਾ ਆ ਰਿਹਾ। ਫੌਤ ਹੋ ਗਏ ਨੇ ਭਰਾ ਸਾਰੇ ਹੀ। ਅੱਛਾ ਅੱਛਾ ਭਰਜਾਈਆਂ ਵੀ ਫੌਤ ਹੋ ਗਈਆਂ, ਕੋਈ ਲਾਹੌਰ ਹੈ, ਕੋਈ ਇੱਥੇ ਹੈ। ਬਸ ਇਹ ਚੱਕਰ ਸੀ। ਬੜੀਆਂ ਰਹਿਮਤਾਂ ਸਨ ਉਹਦੀਆਂ, ਫਿਰ ਵੀ ਸ਼ੁਕਰ ਹੈ ਜੈਸਾ ਟਾਈਮ ਪਾਸ ਹੋਇਆ ਬਹੁਤ ਸੋਹਣਾ ਹੋਇਆ ਇੱਧਰ ਆ ਕੇ ਵੀ। ਲੇਕਿਨ ਉਹ ਯਾਦਾਂ ਜਿਹੜੀਆਂ ਨਾ ਉਹ ਨਹੀਂ ਦੇਣ ਚੋਂ ਜਾਂਦੀਆਂ ਤੇ ਨਾ ਜਾਣੀਆਂ, ਮਰਦੇ ਦਮ ਤੱਕ ਨਹੀਂ ਜਾਣੀਆਂ। ਕਿਉਂਕਿ ਸਾਡੇ ਵਾਲਿਦ ਸਾਹਿਬ ਉੱਥੇ, ਭੈਣ ਭਰਾ ਉੱਥੇ, ਸਾਰੇ ਉੱਥੇ, ਸਾਰੇ ਉੱਥੇ ਦਫਨ ਹੋਏ ਨੇ। ਸਾਰੇ ਦਫਨ ਉੱਥੇ ਹੋਏ ਤੇ ਇੱਕ ਭਰਾ ਸਾਡਾ ਨੂੰ ਗੋਲੀ ਲੱਗੀ ਸੀ, ਫੁੱਫੀ ਦੇ ਪੁੱਤਰ ਨੂੰ। ਔਰ ਇਹ ਗੋਲੀ ਲੱਗੀ ਹੈ, ਉਹ ਜਿਸ ਵੇਲੇ ਗੋਲੀ ਲੱਗੀ ਉਹ ਵਿਚਾਰਾ ਸਿੱਧਾ ਗਿਆ, ਫੌਤ ਹੋ ਗਿਆ। ਉਹ ਕਰਫਿਊ ਲੱਗੇ ਸਨ ਜਿਸ ਵੇਲੇ ਉਹਨੂੰ ਅਸੀਂ ਦਫਨਾ ਕੇ ਆਏ ਹਾਂ। ਸ਼ਰੀਫਪੁਰੇ ਉਹਦਾ ਜਨਾਜ਼ਾ ਹੋਇਆ ਅੱਛਾ ਮਸਜਿਦ ਦੇ ਵਿੱਚ। ਸਹੀ। ਇਹ ਸਾਡੇ ਪਿਛਲੇ ਪਾਸੇ ਮਸਜਿਦ ਸੀ ਤੇ ਉੱਥੇ ਜਨਾਜ਼ਾ ਉਹਦਾ ਹੋਇਆ ਤੇ ਉੱਥੋਂ ਹੀ ਗਿਆ ਨਿਕਲ ਕੇ। ਅੱਛਾ ਉੱਥੋਂ ਮੈਂ ਵੀ ਉਹ ਹਲਕਾ ਜਿਹਾ ਤੇ ਮਤਲਬ ਗਿਆ ਕਬਰਸਤਾਨ, ਉੱਥੇ ਦਫਨਾ ਕੇ ਆਏ। ਉਹ ਸਾਡਾ ਬੰਦਾ ਇੱਕੋ ਚਾਚੀ ਸਾਡੀ ਫੌਤ ਹੋਈ ਸੀ। ਇਸ ਤਰ੍ਹਾਂ ਕਰਕੇ ਮਤਲਬ ਅੱਲਾ ਦੀ ਮਿਹਰਬਾਨੀ ਦੇ ਬਾਕੀ ਨਿਕਲਿਆ ਜੀ। ਉਹ ਇੱਥੋਂ ਗੱਡੀ 'ਤੇ ਆ ਗਏ। ਇਹ ਜਿਹੜੇ ਇਹਨਾਂ ਨੂੰ ਉਹਨੇ ਡਾਕਟਰਾਨੀ ਨੇ ਵਿਚਾਰੀ ਨੇ ਭੇਜਿਆ, ਨਰਸ ਨੇ ਜਿਹੜੀ ਸੀ ਉਹਨੇ ਇੱਥੇ ਭੇਜਿਆ ਪਾਕਿਸਤਾਨ 'ਚ ਗੱਡੀਆਂ ਆਪਣੀਆਂ ਦੇ ਕੇ। ਉਹ ਜਿੰਨੀ ਉੱਥੇ ਇਕੱਠੇ ਕੀਤੇ ਸਨ ਮਹੱਲੇਦਾਰ ਤਮਾਮ ਉੱਥੇ ਇੱਧਰ ਆ ਗਏ। ਉਹ ਜਿਹੜੇ ਇੱਥੇ ਆਏ ਨੇ ਉਹ ਫਿਰ ਸਾਨੂੰ ਕੋਈ ਪਤਾ ਲੱਗਾ। ਦੇਖੋ ਉਦੋਂ ਦੇ ਵਿਛੜੇ ਅੱਜ ਤੱਕ ਨਹੀਂ ਇੱਕ ਭੈਣ ਭਰਾ ਮਿਲ ਸਕੇ। ਉਦੋਂ ਦੇ ਵਿਛੜੇ ਜੀ ਉਸ ਟਾਈਮ ਦੇ ਵਿਛੜੇ ਨਾ ਅੱਜ ਤੱਕ ਨਹੀਂ ਮਿਲ ਸਕੇ। ਇੱਥੇ ਮੇਰਾ ਚਾਚਾ ਸੀ ਇੱਕ, ਇਹ ਤਲਵੰਡੀ ਰਹਿੰਦਾ ਤੇ ਪਤਾ ਨਹੀਂ ਮੈਂ ਕਿੰਨਾ ਚਿਰ ਹੋ ਗਿਆ ਨਹੀਂ ਮਿਲਿਆ। ਉਹ ਲੱਭਦਾ ਮੈਨੂੰ ਆ ਗਿਆ। ਉਹ ਸ਼ਹਿਰ ਸੀ ਭਰਾ ਮੇਰਾ ਇੱਕ ਚਾਚੇ ਦਾ ਪੁੱਤਰ ਹਾਜੀ ਅਜ਼ੀਜ਼। ਉਹਨੂੰ ਜਾ ਕੇ ਉਹਨੇ ਪੁੱਛਿਆ ਕਿ ਮੀਤ ਕਿੱਥੇ ਹੈ। ਉਹ ਮੇਰੇ ਸਾਡੇ ਕੋਲ ਹੀ ਰਹਿੰਦਾ ਸੀ, ਸਾਡੇ ਕੋਲ ਹੀ ਮਤਲਬ ਉਹ ਵਾਲੇ ਮੇਰੇ ਕੋਲ ਕੰਮ ਕਰਦਾ ਸੀ ਸਾਰਾ। ਉਹ ਜਿਸਲੇ ਇੱਧਰ ਆਇਆ ਇਸ ਪਾਸੇ ਤੇ ਉਹਨੇ ਪੁੱਛਿਆ ਵੀ ਯਾਰੋ ਮੀਤ ਦਾ ਕੋਈ ਪਤਾ ਲੱਗੇ ਤਾਂ ਕਿੰਨਾ ਹੀ ਚਿਰ ਹੋ ਗਿਆ। ਤੇ ਮੈਂ ਕਾਫੀ ਦੇਰ ਲਾਹੌਰ ਵੀ ਰਹਿ ਆਇਆ, ਕੋਟੇ ਵੀ ਰਹਿ ਆਇਆ, 10 ਸਾਲ ਮੈਂ ਕੋਟੇ ਗੁਜ਼ਾਰੇ, ਇੱਥੇ ਦੇ ਆ ਗਿਆ। ਉਹ ਫਿਰ ਉਹਨੂੰ ਪਤਾ ਲੱਗਾ, ਉਹ ਫਿਰ ਮੇਰੇ ਘਰ ਆਇਆ। ਉਦੋਂ ਮੈਂ ਮਕਾਨ ਬਣਾਇਆ ਸੀ ਉਹ ਛੋਟੀ ਗਲੀ ਵਾਲਾ, ਰਾਸ਼ਨਪੁਰੇ ਵਾਲਾ। ਤੇ ਉੱਥੇ ਆਇਆ, ਉੱਥੇ ਵੀ ਮੈਨੂੰ ਮਿਲਿਆ ਕਿੰਨੇ ਸਾਲਾਂ ਬਾਅਦ, ਤਕਰੀਬਨ ਮੈਂ ਹੈਗਾ 30 ਸਾਲ ਬਾਅਦ ਉਹ ਮਿਲਿਆ। ਉਸ ਤੋਂ ਬਾਅਦ ਉਹ ਵਿਚਾਰਾ ਉਹ ਵੀ ਫੌਤ ਹੋ ਗਿਆ। ਅੱਛਾ ਬਾਬਾ ਜੀ, ਤੁਸੀਂ ਨਾ ਯਾਦਾਂ ਦੀਆਂ ਗੱਲਾਂ ਕੀਤੀਆਂ ਕਿ ਉੱਥੇ ਦੀਆਂ ਯਾਦਾਂ ਤੇ ਫਿਰ ਨਹੀਂ ਭੁੱਲਦੀਆਂ। ਕੋਈ ਐਸਾ ਵਾਕਿਆ, ਕੋਈ ਯਾਦ ਤੁਹਾਨੂੰ ਯਾਦ ਆ ਉਸ ਵੇਲੇ ਦੀ? ਉਸ ਵੇਲੇ ਇਹ ਯਾਦ ਹੀ ਕਿ ਕਰਫਿਊ ਲੱਗਾ, ਕਰਫਿਊ ਖੁੱਲਾ। ਅੱਛਾ ਅਸੀਂ ਗਏ ਅਮਰੂਦ ਖਾਨ ਮੁੰਡੇ ਰਲ ਕੇ। ਹਾਂ ਦੇਖ ਹੁਣ ਮੈਂ ਤਾਂ ਦੱਸਾਂਗਾ, ਜਿਸੇ ਮੁੰਡੇ ਰਲ ਕੇ ਇਹ ਗਏ ਨਾ ਅਮਰੂਦ ਖਾਨ, ਉਹ ਅੰਮਾ ਨੂੰ ਪਤਾ ਲੱਗ ਗਿਆ। ਅੱਛਾ ਅਸੀਂ ਹੁਣ ਅਮਰੂਦ ਖਾਣ ਡਏ, ਉਹ ਸਾਰੇ ਮੁੰਡੇ ਡਟ ਗਏ, ਮੈਂ ਕਾਬੂ ਆ ਗਿਆ। ਉਹ ਅਸੀਂ ਜਿਸ ਵੇਲੇ ਉਧਰੋਂ ਆਉਣ ਡਏ ਆ ਨਾ, ਉਧਰ ਪਰਾ ਕਬਰਸਤਾਨ ਸੀ, ਇੱਧਰ ਮੜੀਆਂ ਸਨ ਇਹਨਾਂ ਦੀਆਂ, ਠੀਕ ਹੈ, ਹਿੰਦੂਆਂ ਦੀਆਂ ਸਿੱਖਾਂ ਦੀਆਂ ਮੜੀਆਂ ਸਨ। ਠੀਕ ਹੈ। ਤੇ ਇਹ ਰਸਤਾ ਸੀ ਤੇ ਇਹ ਰਸਤਾ ਸੀ। ਅੱਛਾ ਇੱਥੋਂ ਅਸਾਂ ਉਹਨਾਂ ਸਿੱਧਾ ਉਹਨੂੰ ਆਉਣਾ ਸੀ ਤੇ ਮੈਂ ਵੀ ਇੱਧਰ ਨੂੰ ਹੀ ਆਉਣਾ ਸੀ। ਅੱਛਾ ਜਿਸ ਵੇਲੇ ਉਹ ਉੱਥੋਂ ਅਸੀਂ ਚੌਂਕ 'ਚੋਂ ਇੱਧਰ ਆਏ ਆ ਨਾ, ਤੇ ਉਹ ਸਿੱਖ ਦੋ ਆ ਰਹੇ ਨੇ ਉਧਰੋਂ, ਤਲਵਾਰਾਂ ਨੰਗੀਆਂ ਕੀਤੀਆਂ ਬਿਲਕੁਲ, ਤੇ ਤੁਰੇ ਆ ਰਹੇ ਨੇ। ਜਿਸ ਵੇਲੇ ਉਹ ਤੁਰੇ ਆ ਰਹੇ ਨੇ ਤੇ ਉਧਰੋਂ ਨਿਕਲ ਆਇਆ ਅਸਾਈ, ਸਾਡੇ ਮਹੱਲੇ ਦਾ ਚੂੜਾ ਸੀ। ਤੇ ਉਹ ਜਮਾਦਾਰ ਉਹਨੇ ਆਖਿਆ ਵੀ ਇਹਨਾਂ ਰੰਗ ਉੱਡ ਗਿਆ ਨੇ, ਉਹਨੇ ਉਹਨਾਂ ਨੂੰ ਗਲੀ ਲਾਤਾ। ਅੱਛਾ ਸਿੱਖਾਂ ਨੂੰ ਹੈ ਤੇ ਉਹਨੇ ਸਮਝਿਆ ਘਰ ਇਹਨਾਂ ਦਾ ਮਾਲ ਬੱਚਾ, ਇਹ ਚੱਕਰ ਸੀ। ਉਹ ਜਿਸ ਵੇਲੇ ਆਏ ਆ, ਉਹ ਸਾਹਮਣੇ ਉਹ ਮਤਲਬ ਰੰਗ ਸਾਡੇ ਉੱਡੇ ਵੈਸੇ ਮਾਂ ਪੁੱਤਰਾਂ ਦੇ, ਤੇ ਇਹ ਉੱਧਰੋਂ ਸਾਹਮਣੇ ਜਿਸ ਵੇਲੇ ਆਏ ਚੌਂਕ 'ਚ, ਉਹ ਕਿਲੇ 'ਚ ਵੜ ਗਿਆ, ਅਸੀਂ ਉਹ ਆਪਣੇ ਚੌਂਕ 'ਚ ਵੜ ਗਏ। ਸਾਹਮਣੇ ਉਹਨਾਂ ਦੇ ਚੌਂਕ ਸੀ, ਸਾਡੀ ਗਲੀ ਸੀ। ਉਹਨੂੰ ਕੰਬੀ ਦੀ ਗਲੀ ਖਵਾਉਂਦੇ ਸਨ, ਇੱਧਰ ਦੀ ਗਲੀ ਜਿਹੜੀ ਸੀ। ਅੱਛਾ ਉਧਰ ਦੀ ਜਿਹੜੀ ਗਲੀ ਸੀ ਉਹ ਪੱਕੀ ਗਲੀ ਖਵਾਉਂਦੇ ਸਨ। ਐਸਾ ਉੱਥੋਂ ਵੜਿਆ ਸੀ ਕੰਬੀ ਦੀ ਗਲੀ 'ਚੋਂ ਤੇ ਆਪਣੀ ਗਲੀ 'ਚ ਆ ਗਿਆ। ਉਹ ਇਹ ਚੱਕਰ ਬਣਿਆ ਸੀ। ਉਸ ਤੋਂ ਬਾਅਦ ਅੱਲਾ ਦੀ ਮਿਹਰਬਾਨੀ ਨਾਲ ਠੀਕ ਰਿਹਾ ਜੋ ਵੀ ਸੀ। ਬੜਾ ਕੁਝ ਵੇਖਿਆ, ਬਹੁਤ ਕੁਝ ਵੇਖਿਆ। ਤੋਬਾ ਨੌਜ਼ੋ ਬਿੱਲਾ। ਬਾਬਾ ਜੀ ਹੁਣ ਵੰਡ ਹੋ ਗਈ ਹੈ, ਹੁਣ ਵੰਡ ਹੋ ਗਈ ਹੈ ਤੇ ਅਸੀਂ ਇੱਧਰ ਆ ਗਏ ਆ, ਉੱਧਰ ਰਹਿ ਗਏ। ਤੇ ਹੁਣ ਸਾਡੇ ਜਿਹੜੇ ਬੱਚੇ ਨੇ ਅੱਜ ਕੱਲ ਦੇ, ਉਹਨਾਂ ਨੂੰ ਤੇ ਇਹ ਵੰਡ ਦੀ ਕਹਾਣੀ ਨਹੀਂ ਪਤਾ
ਇਹ ਤੁਹਾਡੇ ਉਹਨਾਂ ਨੂੰ ਵਰਗੇ ਕੋਈ ਪਤਾ ਲੋਕ ਨਹੀਂ। ਜਿਹੜੇ ਹੈਗੇ ਨੇ ਉਹ ਦੱਸਦੇ ਨੇ, ਹਾਂਜੀ। ਤੁਸੀਂ ਹੁਣ ਕੀ ਪੈਗਾਮ ਦਵੋਗੇ ਇਹ ਸਾਡੇ ਇਹਨਾਂ ਬੱਚਿਆਂ ਨੂੰ ਜਿਹੜੇ ਨੌਜਵਾਨ ਨੇ, ਛੋਟੇ ਬੱਚੇ ਨੇ, ਕੀ ਉਹਨਾਂ ਨੂੰ ਪੈਗਾਮ ਕੀ ਦੇਣਾ ਮੈਸੇਜ ਬਾਬੂ ਕੀ ਜੀ? ਹੁਣ ਤਾਂ ਦਿਓਗੇ? ਉਹਨਾਂ ਨੂੰ ਪਤਾ ਨਹੀਂ ਹੈ ਕੋਈ ਵੀ ਕੀ ਚੱਕਰ ਹੈ, ਕੀ ਕਹਾਣੀ ਹੈ, ਕੀ ਕੀ ਕਿਸਾ। ਨਸੀਹਤ ਕੀ ਕਰੋਗੇ ਤੁਸੀਂ ਵੱਡੇ ਹੋਣ ਦੇ ਨਾਤੇ? ਬਾਹਰ ਵਾਲੋਂ ਇਹੋ ਹੀ ਹੈ ਨਾ ਕਿ ਮਤਲਬ ਹੋਰ ਕੋਈ ਨਹੀਂ, ਠੀਕ ਹੈ ਜਿਸ ਤਰ੍ਹਾਂ ਵੀ ਆ ਜਾ ਰਿਹਾ, ਹੁਣ ਟਾਈਮ ਪਾਸ ਹੋਣ ਰਿਹਾ। ਬੱਚੇ ਆਪੋ ਆਪਣੀ ਜਗ੍ਹਾ ਤੇ ਮਾਸ਼ਾਅੱਲਾ, ਸ਼ੁਕਰ ਹੋ ਜ਼ਾਤ ਦਾ ਕਿ ਆਪੋ ਆਪਣੀ ਜਗ੍ਹਾ ਤੇ ਸੈੱਟ ਨੇ। ਠੀਕ ਹੈ। ਇੱਕ ਬੱਚਾ ਮੇਰਾ ਮਰ ਗਿਆ, ਨਈਮ, ਅੱਲਾਹ ਨੂੰ ਜੰਨਤ ਨਸੀਬ ਕਰੇ, ਬਹੁਤ ਦੁੱਖ ਦੇ ਗਿਆ। ਦੂਜਾ ਮੇਰਾ ਬਿਮਾਰ ਪਿਆ ਹੈ, ਅੱਲਾਹ ਤਾਲਾ ਵੱਡਾ ਸਾਹਿਬ ਤੋਂ, ਅੱਲਾਹ ਸਿਹਤ ਦੇ, ਉਹ ਵੀ ਇਹ ਨਾਲ ਰਹਿੰਦਾ ਅੱਲਾਹ ਸਿਹਤ। ਵੱਡੀ ਗਲੀ 'ਚ। ਬਹੁਤ ਸ਼ੁਕਰੀਆ ਬਾਬਾ ਜੀ, ਤੁਹਾਡਾ ਅੱਲਾਹ ਖੈਰ ਕਰੇ। ਇਹ ਗੱਲਾਂ ਤੁਹਾਡੇ ਨਾਲ ਯਾਦ ਕਰਕੇ ਅੱਲਾਹ ਸਾਨੂੰ ਖੈਰ ਸਾਡੇ ਵੀ ਜ਼ਿਹਨ ਚੋਂ ਰੀਲ ਇੱਕ ਫਿਲਮ ਪੁੱਤਰ ਚੱਲ ਜਾਂਦੀ। ਹਾਲੇ ਤੱਕ ਦਿਮਾਗ 'ਚ ਪੁੱਤਰ ਭੌਂਕਦਾ ਹੈ, ਹਾਂ ਬੋਲਦਾ ਹੈ, ਵਿੱਚ ਰਹੋ ਠੀਕ ਹੈ। ਉਧਰ ਨਿਕਲ ਬਹੁਤ ਚਲੀ। ਸ਼ੁਕਰੀਆ, ਬਹੁਤ ਸ਼ੁਕਰੀਆ ਬਾਬਾ ਜੀ। ਨਾਜ਼ਰੀਨ, ਕਹਾਣੀ ਜਦੋਂ ਵੰਡ ਦੀ ਜਾਂ ਦਾਸਤਾਨ ਜਦੋਂ ਵੀ ਅਸੀਂ ਵੰਡ ਦੀ ਸੁਣਾਉਂਦੇ ਆ ਤੇ ਉਹਦਾ ਜਿਹੜਾ ਸਭ ਤੋਂ ਮੇਨ ਜਿਹੜਾ ਪਹਿਲੂ ਹੁੰਦਾ ਹੈਗਾ, ਜਿਹੜਾ ਉਹਦਾ ਸਭ ਤੋਂ ਮੇਨ ਪੁਆਇੰਟ ਜਿਹੜਾ ਅਸੀਂ ਕਵਾਂਗੇ ਉਹ ਇਹ ਹੁੰਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਇਹ ਦੱਸ ਸਕੀਏ ਕਿ ਇਹ ਮੁਲਕ ਜਿਹੜਾ ਹੈਗਾ ਜਾਂ ਜਿਹੜਾ ਪੰਜਾਬ ਹੈ, ਜਿਹਨੂੰ ਅਸੀਂ ਸਾਂਝਾ ਪੰਜਾਬ ਕਹਿੰਦੇ ਹੈਗੇ ਨੇ, ਇਹਦੇ ਨਾਲ ਕੀ ਕੀ ਹੋਇਆ ਹੈਗਾ। ਸਾਡੀ ਕੋਸ਼ਿਸ਼ ਇਹ ਹੀ ਹੈਗੀ ਕਿ ਅਸੀਂ ਚੜ੍ਹਦਾ ਪੰਜਾਬ ਹੋਵੇ ਜਾਂ ਲਹਿੰਦਾ ਪੰਜਾਬ ਹੋਵੇ, ਦੋਨਾਂ ਮੁਲਕਾਂ ਦੇ ਲੋਕਾਂ ਦੇ ਵਿੱਚ, ਦੋਵਾਂ ਪੰਜਾਬਾਂ ਦੇ ਲੋਕਾਂ ਦੇ ਵਿੱਚ ਇਸ ਪ੍ਰੋਗਰਾਮ ਦੇ ਜ਼ਰੀਏ, ਇਸ ਪੈਗਾਮ ਦੇ ਜ਼ਰੀਏ, ਵੱਡਕਿਆਂ ਦੀਆਂ ਇਸ ਗੱਲਾਂ ਦੇ ਜ਼ਰੀਏ ਮੁਹੱਬਤ ਤੇ ਉਲਫਤ ਪੈਦਾ ਕਰੀਏ। ਮੈਨੂੰ ਇਜਾਜ਼ਤ ਦਿਓ, ਤੁਸੀਂ ਆਪਣਾ ਖਿਆਲ ਰੱਖਿਓ। ਸਤਿ ਸ੍ਰੀ ਅਕਾਲ ਤੇ अस्सलाम।